ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਪ ਸਿੱਧੂ ਦੀ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ। ਉਹਨਾਂ ਕਿਹਾ ਕਿ ਸਿੱਖ ਨੌਜਵਾਨੀ ਨੂੰ ਹਲੂਣਾ ਦੇਣ ਵਾਲੇ ਅਤੇ ਆਪਣੀ ਸ਼ਹਾਦਤ ਨਾਲ ਲੱਖਾਂ ਦੀਪ ਜਗਾਉਣ ਵਾਲੇ ਸੂਝਵਾਨ ਨਿਧੜਕ ਅਤੇ ਰੋਸ਼ਨ ਦਿਮਾਗ ਕੌਮੀ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਦੂਸਰੀ ਬਰਸੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਚੌਂਕੀਮਾਨ ਵਿਖੇ ਰੱਖੇ ਗਏ ਸ਼ਹੀਦੀ ਸਮਾਗਮ ਤੇ ਉਹਨਾਂ ਦੀ ਸੋਚ, ਜਜ਼ਬੇ ਅਤੇ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ। ਉਹਨਾਂ ਇਸ ਮੌਕੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਕਿਸਾਨ ਅੰਦੋਲਨ 2 ਵਿੱਚ ਵੀ ਸੰਗਤਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਸਾਡੇ ਭਰਾ ਹਨ ਤੇ ਸਾਨੂੰ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਇਹ ਲੜਾਈ ਸਾਡੇ ਸਭ ਲਈ ਜਿੱਤਣੀ ਬਹੁਤ ਜ਼ਰੂਰੀ ਹੈ ਤਾਂ ਕਿ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਦੇ ਕਿਸਾਨ ਉਹਨਾਂ ਦੀਆਂ ਮਨਮਾਨੀਆਂ ਨੀਤੀਆਂ ਅੱਗੇ ਝੁਕਣ ਵਾਲੇ ਨਹੀਂ ਬਲਕਿ ਆਪਣੇ ਹੱਕ ਲੈਣਾ ਜਾਣਦੇ ਹਨ। ਨਿਮਰਤਾ ਸਹਿਤ ਆਪ ਨੂੰ ਫਤਿਹ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਕੌਮ ਦਾ ਬਹੁਤ ਵੱਡਾ ਦਿਨ ਹੈ ਕਿ ਅਸੀਂ ਅੱਜ ਭਾਈ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਇਹ ਇਕੱਠ ਸੱਦਿਆ। ਮੈਂ ਵਾਰਿਸ ਪੰਜਾਬ ਦਾ ਤੇ ਸਰਦਾਰ ਦੀਪ ਸਿੰਘ ਦੇ ਭਰਾ ਦਾ ਮਨਦੀਪ ਸਿੰਘ ਜੀ ਦਾ ਬਹੁਤ ਸ਼ੁਕਰੀਆ ਕਰਦਾ। ਇਹ ਗੰਭੀਰ ਸਮਾਂ ਤੇ 10ਵੇਂ ਪਾਤਸ਼ਾਹ ਦਾ ਹੁਕਮ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਟੇਜ ਦੇ ਉੱਤੇ ਆ ਕੇ ਪ੍ਰੇਮ ਕਰੀਦਾ, ਪ੍ਰੇਮ ਦੇ ਨਾਲ ਹੀ ਇਕੱਠ ਹੁੰਦੇ ਆ, ਪਰ ਜੇ ਜ਼ੋਰ ਦੇ ਨਾਲ ਹੁੰਦੇ ਹੋਣ ਤਾਂ ਸਾਡੇ ਨਿਹੰਗ ਬਾਬੇ ਹੈਗੇ ਆ, ਇਹਨਾਂ ਨੇ ਕਦੋਂ ਦਾ ਹੀ ਮੋਰਚਾ ਫਤਿਹ ਕਰ ਲੈਣਾ ਸੀ। ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਬਗੈਰ ਮਲਤਾਨ ਨਹੀਂ ਸੀ ਫਤਿਹ ਹੋਣਾ। ਅਕਾਲੀ ਫੂਲਾ ਸਿੰਘ ਤੋਂ ਜਦੋਂ ਅਫਗਾਨਿਸਤਾਨ ਫਤਿਹ ਕੀਤਾ, ਅਟਕ ਇੱਕ ਬਹੁਤ ਤੇਜ਼ ਚੱਲਦਾ ਹੋਇਆ ਦਰਿਆ ਹੈ, ਉਸ ਨੂੰ ਜਿਹੜਾ ਵੀ ਕੋਈ ਉਧਰਲੇ ਪਾਸਿਓਂ ਪਾਰ ਕਰਦਾ ਤੇ ਉਹ ਹਿੰਦੁਸਤਾਨ ਦਾ ਮਾਲਕ ਬਣ ਜਾਂਦਾ ਸੀ। ਬੇਸ਼ੱਕ ਬਾਬਰ ਹੋਵੇ, ਨਾਦਰ ਸ਼ਾਹ ਹੋਵੇ, ਅਹਿਮਦ ਸ਼ਾਹ ਅਬਦਾਲੀ ਹੋਵੇ, ਕੋਈ ਵੀ ਹੋਵੇ, ਪਰ ਇਧਰਲੇ ਪਾਸਿਓਂ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਟਕ ਟੱਪੀਆਂ ਤੇ ਅਫਗਾਨਿਸਤਾਨ ਨੂੰ ਫਤਿਹ ਕੀਤਾ। ਉਹਦੇ ਬਦਲੇ ਅਫਗਾਨਿਸਤਾਨ ਦੇ ਰਾਜ ਨੂੰ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੂੰ ਪੂਰਾ ਸੂਬਾ ਅਫਗਾਨਿਸਤਾਨ ਦਾ ਕਸ਼ਮੀਰ ਦੇਣਾ ਪਿਆ। ਤੇ ਬਾਬਾ ਫੂਲਾ ਸਿੰਘ ਇੱਕ ਇਹੋ ਜਿਹੇ ਜਥੇਦਾਰ ਸੀ ਜਿਹੜੇ ਅਗਵਾਈ ਕਰਦੇ ਸੀ। ਸੋ ਨਿਹੰਗ ਬਾਬਿਆਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਫੇਲ ਹੋ ਗਏ ਸੀ ਤੇ ਅਕਾਲੀ ਫੂਲਾ ਸਿੰਘ ਆ ਗਏ ਸੀਗੇ, ਜੇ ਅੱਜ ਦੇ ਦਿਨ 'ਚ ਅਸੀਂ ਫੇਲ ਹੋ ਗਏ ਹਾਂ ਤੇ ਫਿਰ ਤੁਸੀਂ ਅੱਗੇ ਆ ਜਾਓ। ਪਰ ਪ੍ਰੇਮ ਦੇ ਨਾਲ ਗੱਲ ਕਰੋ। ਇੱਥੇ ਕਿਸੇ ਨੂੰ ਤੂੰ ਮੈਂ ਕਰਕੇ ਐ ਕੋਈ ਫੱਬਦੀ ਨਹੀਂ, ਕਿਉਂ ਕਰਕੇ ਇਹ ਦਿਨ ਭਾਈ ਦੀਪ ਸਿੰਘ ਸਿੱਧੂ ਦਾ। ਸਾਨੂੰ ਭਾਈ ਦੀਪ ਸਿੰਘ ਸਿੱਧੂ ਨਾਲ ਬਹੁਤ ਪਿਆਰ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ ਔਰ ਕਰਦੇ ਰਹਾਂਗੇ। ਜਦੋਂ ਮੈਂ ਅਮਰਗੜ੍ਹ ਦਾ ਅਸੈਂਬਲੀ ਦਾ ਇਲੈਕਸ਼ਨ ਲੜ ਰਿਹਾ ਸੀ ਤੇ ਭਾਈ ਦੀਪ ਸਿੰਘ ਸਿੱਧੂ ਬਹੁਤ ਸਾਰੇ ਦਿਨ ਮੇਰੇ ਨਾਲ ਰਹੇ, ਪਰ ਇੱਕ ਦਿਨ ਮੇਰੀ ਹਾਜ਼ਰੀ ਦੇ ਵਿੱਚ ਕਹਿੰਦੇ ਜਥੇਦਾਰਾਂ ਨੂੰ
ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਸੈਂਬਲੀ ਤਾਂ ਲੜਾ ਰਹੇ ਹਾਂ, ਪਰ ਇਹ ਅਸੈਂਬਲੀ ਦੇ ਫਿੱਟ ਨਹੀਂ ਹੈ। ਇਸ ਨੂੰ ਆਪਾਂ ਨੇ ਭੇਜਣਾ ਪਾਰਲੀਮੈਂਟ 'ਚ। ਫਿਰ ਦੇਖੋ ਥੋੜੇ ਮਹੀਨਿਆਂ ਦੇ ਬਾਅਦ ਜਿੱਥੇ ਤੁਸੀਂ ਸਾਰਿਆਂ ਨੇ ਮੈਨੂੰ ਖੜਾ ਕਰਤਾ ਤੇ ਪਾਰਲੀਮੈਂਟ ਦੇ ਵਿੱਚ ਭੇਜਤਾ। ਸੋ ਸਾਧ ਸੰਗਤ ਜੀ, ਜੋ ਸਰਦਾਰ ਦੀਪ ਸਿੰਘ ਸਿੱਧੂ ਦੇ ਨਾਲ ਹੋਇਆ, ਭਾਈ ਮੂਸੇਵਾਲ ਦੇ ਨਾਲ ਹੋਇਆ, ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ, ਭਾਈ ਰਿਪੁਦਮਨ ਸਿੰਘ ਮਲਿਕ ਨੂੰ, ਸੁਖਦੂਲ ਸਿੰਘ ਨੂੰ ਕੈਨੇਡਾ, ਤਿੰਨਾਂ ਦੇ ਵਿੱਚ ਮਰਵਾ ਦਿੱਤਾ ਗਿਆ। ਵਿਲਾਇਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ, ਹੁਣ ਅਵਤਾਰ ਸਿੰਘ ਤੇ ਖੰਡਾ ਤੇ ਭਾਈ ਦੀਪ ਸਿੰਘ ਇੱਕ ਰੂਹ ਸੀਗੇ, ਇੱਕ ਗੱਲ ਕਰਦੇ ਸੀ, ਦੋਨੋਂ ਇੱਕ ਵੇਲੇ ਕਿਉਂ ਮਾਰੇ ਗਏ। ਫਿਰ ਪਾਕਿਸਤਾਨ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਪੰਜਵਾੜ ਤੇ ਲਖਬੀਰ ਸਿੰਘ ਰੋਡੇ, ਉਹਨਾਂ ਨੂੰ ਮਾਰਤਾ। ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਨੂੰ, ਪੰਜਾਬ ਦੇ ਵਿੱਚ ਭਾਈ ਮੂਸੇਵਾਲ ਨੂੰ। ਉਹਨਾਂ ਦੇ ਉੱਤੇ ਕੀ ਇਲਜ਼ਾਮ ਲਾਏ ਕਿ ਇਹ ਖਾਲਿਸਤਾਨੀ ਸੀ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਜੋ ਕੁਝ ਮੈਨੂੰ ਆਪਣੇ ਜੀਵਨ ਤੋਂ ਪਤਾ ਹੈ ਉਹ ਇਹ ਹੈ ਕਿ ਹਿੰਦੁਸਤਾਨ ਸ਼ੁਰੂ ਤੋਂ ਸੋਵੀਅਤ ਰੂਸ ਜਾਂ ਸੋਵੀਅਤ ਟੁੱਟਣ ਤੋਂ ਬਾਅਦ ਰੂਸ ਦੇ ਨਾਲ ਚੱਲਦਾ ਹੈ। ਫੌਜ ਦੀ ਜੋ ਪਲੈਨਿੰਗ ਹੁੰਦੀ ਹੈ, ਖੁਫੀਆ ਏਜੰਸੀਆਂ ਦੀ ਪਲੈਨਿੰਗ ਹੁੰਦੀ ਹੈ, ਉਹ ਸਾਰਾ ਰੂਸ ਦੇ ਮਾਡਲ ਦੇ ਉੱਤੇ ਹੁੰਦਾ ਹੈ। ਰੂਸ ਦੀ ਖੁਫੀਆ ਏਜੰਸੀ ਦੇ ਵਿੱਚ ਇੱਕ ਅਲੱਗਾ ਕਮੇਟੀ ਹੈ ਜਿਹੜੀ ਸਿਰਫ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਰੂਸ ਨੂੰ ਨਹੀਂ ਭਾਉਂਦੇ ਉਹਨਾਂ ਦਾ ਕਤਲ ਕਰ ਦਿੰਦੇ ਆ। ਇੱਕ ਲੈਫਟੀਨੈਂਟ ਕਰਨਲ ਰੂਸ ਦੀ ਏਜੰਸੀ ਦਾ ਸੀ, ਉਹ ਰੂਸ ਤੋਂ ਭਗੌੜਾ ਹੋ ਕੇ ਵਿਲਾਇਤ ਆ ਗਿਆ ਬਰਤਾਨੀਆ। ਉੱਥੇ ਰੂਸ ਦੇ ਏਜੰਟਾਂ ਨੇ ਉਸ ਨੂੰ ਜ਼ਹਿਰੀਲਾ ਜ਼ਹਿਰ ਪਲੈਟੀਨੀਅਮ ਦੇ ਕੇ ਸ਼ਾਂਤ ਕਰਤਾ। ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਖੰਡੇ ਦੇ ਨਾਲ ਹੋਇਆ। ਇਹ ਸਾਰੇ ਸਰਕਾਰਾਂ ਨੇ, ਹਿੰਦ ਦੀਆਂ ਨੇ, ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਡਾਇਰੈਕਟਰ ਰੌਦ ਹੈ, IB ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹ ਸਾਰੇ ਇਹਨਾਂ ਦੇ ਮਹਿਕਮੇ ਦੇ ਵਿੱਚ ਵੀ ਕਮੇਟੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਕਾਂ ਜਾਂ ਹਿੰਦੁਸਤਾਨ ਦੇ ਅੰਦਰ ਕਤਲ ਕਰਾਉਂਦੀ ਹੈ। ਇਹ ਸਮਝਣ ਦੀ ਗੱਲ ਹੈ, ਜੇ ਦੀਪ ਸਿੰਘ ਸਿੱਧੂ ਭਾਈ ਨੂੰ ਇਸ ਤਰ੍ਹਾਂ ਕੀਤਾ, ਫਿਰ ਨਾਲ ਦੀ ਨਾਲ ਅਵਤਾਰ ਸਿੰਘ ਖੰਡੇ ਨੂੰ ਕਿਉਂ ਕੀਤਾ। ਇਹ ਸਾਰੀਆਂ ਚੀਜ਼ਾਂ ਰਲਦੀਆਂ ਮਿਲਦੀਆਂ। ਤੇ ਭਾਈ ਦੀਪ ਸਿੰਘ ਸਿੱਧੂ ਜਦੋਂ ਫੜੇ ਗਏ ਹੈ, ਮੇਰੀ ਉਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ। ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡਾ ਵਰਤਾਰਾ ਕਿਵੇਂ ਸੀਗਾ। ਉਹਨਾਂ ਨੇ ਦੱਸਿਆ ਕਿ ਸਾਰੀਆਂ ਏਜੰਸੀਆਂ ਦੀ ਵੱਡੇ ਵੱਡੇ ਅਫਸਰ DGP ਤੱਕ ਮੈਨੂੰ ਪੁੱਛਗਿੱਛ ਕਰਨ ਆਏ
ਤਾਂ ਮੈਨੂੰ ਭਾਵ ਹੋਇਆ ਜਦੋਂ ਭਾਈ ਦੀਪ ਸਿੰਘ ਦਾ ਐਕਸੀਡੈਂਟ ਕਰਾਇਆ ਗਿਆ। ਮੈਂ ਉਦੋਂ ਹੀ ਕਹਿਤਾ ਸੀ ਕਿ ਇਹ ਤਾਂ ਸੈਂਟਰ ਨੇ ਕਰਾਇਆ। ਭਾਈ ਮੂਸੇਵਾਲ ਦਾ ਹੋਇਆ, ਮੈਂ ਕਿਹਾ ਕਿ ਇਹ ਸਾਡੇ ਸੈਂਟਰ ਦੀਆਂ ਏਜੰਸੀਜ਼ ਨੇ ਕਰਾਇਆ। ਇਹਦੇ ਲਈ ਅਮਰੀਕਾ ਦੀ ਸਰਕਾਰ ਨੇ ਪੁਸ਼ਟੀ ਕਰਤੀ। ਜਿਹੜੇ ਆਪਣੇ ਅਮਰੀਕਾ ਦੇ ਵਿੱਚ ਪੰਨੂ ਸਾਹਿਬ ਹੈ, ਉਹਨਾਂ ਨੂੰ ਜਿਨ੍ਹਾਂ ਨੇ ਕਤਲ ਕਰਾਉਣਾ ਸੀ, ਉਹ ਅਮਰੀਕਾ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਯੂਰਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੁਪਤੇ ਨੂੰ। ਉੱਥੋਂ ਪੋਲ ਖੁੱਲ ਗਏ ਕਿ ਅਮਰੀਕਾ ਦੇ ਜਿਹੜਾ ਖੁਫੀਆ ਅਫਸਰ ਸੀ, ਉਹਨਾਂ ਦੇ ਨਾਲ ਹੀ ਗੁਪਤਾ ਤੇ ਸੈਂਟਰ ਦੀ ਏਜੰਸੀ ਘਿਓ ਖਿਚੜੀ ਸੀ ਤੇ ਉਹਨਾਂ ਤੋਂ ਹੀ ਪੰਨੂ ਸਾਹਿਬ ਨੂੰ ਕਤਲ ਕਰਾਉਣਾ ਸੀ। ਅਮਰੀਕਾ ਨੇ ਫੜ ਲਿਆ। ਹੁਣ ਜੇ ਮੈਂ ਝੂਠ ਬੋਲਦਾ ਤਾਂ ਫਿਰ ਅਮਰੀਕਾ ਤੇ ਕੈਨੇਡਾ ਤਾਂ ਨਹੀਂ ਝੂਠ ਬੋਲ ਰਹੇ। ਸਾਰੀ ਗੱਲ ਸਿੱਧ ਹੋ ਗਈ ਹੈ ਕਿ ਇਹ ਜਿਹੜੀਆਂ ਸਿਆਸਤਾਂ ਹੋਈਆਂ, ਇਹ ਮੋਦੀ ਸਾਹਿਬ ਦੀ ਸਰਕਾਰ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਖੁਫੀਆ ਏਜੰਸੀਆਂ ਨੇ ਇਹ ਸਾਰੀਆਂ ਕਰਾਈਆਂ। ਇੱਥੋਂ ਤੱਕ ਨੌਬਤ ਪਹੁੰਚ ਗਈ ਹੈ ਕਿ ਜਿਹੜਾ ਵੀ ਕੋਈ ਖਾਲਿਸਤਾਨੀ ਹੈ ਉਸ ਨੂੰ ਮਾਰ ਦੇਣਾ। ਪਰ ਜਿਹੜਾ ਅਮਰੀਕਾ ਤੇ ਕੈਨੇਡਾ ਨੇ ਸਟੈਂਡ ਲੈ ਲਿਆ, ਇਹ ਗੱਲ ਹੁਣ ਥੰਬੀ ਹੋਈ ਹੈ। ਕਿਉਂ ਕਰਕੇ ਭੇਤ ਹਿੰਦੁਤਵਾ ਦਾ, ਇੰਡੀਆ ਦੀ ਸਰਕਾਰ ਦਾ ਖੁੱਲ ਗਿਆ। ਆਪਾਂ ਕਹਿੰਦੇ ਆ ਕਿ ਹਿੰਦੂ ਤੇ ਸਿੱਖ ਦਾ 9 ਮਾਸ ਦਾ ਰਿਸ਼ਤਾ ਹੈ। ਜੇ 9 ਮਾਸ ਦਾ ਰਿਸ਼ਤਾ ਹੈ, ਫਿਰ ਇਹਨਾਂ ਸਿੰਘਾਂ ਨੂੰ ਕਿਉਂ ਤੁਸੀਂ ਸ਼ਹੀਦ ਕੀਤਾ? ਇਹ ਤਾਂ ਸਵਾਲ ਤੁਸੀਂ ਆਪਣੇ ਭਰਾਵਾਂ ਨੂੰ ਜਿਹੜੇ ਕਹਿੰਦੇ ਆ 9 ਮਾਸ ਹੈ, ਉਹਨਾਂ ਨੂੰ ਪੁੱਛ ਸਕਦੇ ਹੋ। ਦੂਸਰੀ ਗੱਲ ਹੈ, ਜਿਹੜਾ ਕਿਸਾਨ ਮੋਰਚਾ ਹੋ ਰਿਹਾ, ਬੇਸ਼ੱਕ ਉਹ ਸਿਆਸੀ ਗੱਲ ਨਹੀਂ ਕਰਦਾ, ਪਰ ਸਾਡਾ ਫਰਜ਼ ਹੈ, ਸਾਡੇ ਬੰਦੇ ਹੈ, ਸਾਡੇ ਪਿੰਡਾਂ ਚੋਂ ਗਏ ਹੈ, ਸਾਡੇ ਰਿਸ਼ਤੇਦਾਰ ਹੈ, ਉਹ ਗਰੀਬਾਂ ਦੇ ਲਈ MSP ਮੰਗਦੇ ਹੈ। ਜਿਹੜੇ ਖੇਤ ਮਜ਼ਦੂਰ ਹੈ, ਉਹਨਾਂ ਦੀ ਰੋਟੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੈ। ਜਿਹੜੇ ਕਿਸਾਨ ਰੋਜ਼ ਖੁਦਕਸ਼ੀਆਂ ਕਰ ਰਹੇ ਹੈ, ਕਰਜ਼ੇ ਚੜੇ ਹੋਏ ਹੈ, ਉਹ ਉਹਨਾਂ ਨੂੰ ਮਾਫ ਕਰਾਉਣਾ ਚਾਹੁੰਦੇ ਹੈ। ਔਰ ਇੱਕ ਵੱਡੇ ਬੰਦੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੁੰਦੇ ਹੈ। ਇਹ ਬਹੁਤ ਸੌਖੀਆਂ ਗੱਲਾਂ ਹੈ, ਪਰ ਜੇ 9 ਮਾਸ ਦਾ ਰਿਸ਼ਤਾ ਸੱਚ ਹੋਵੇ ਤੇ ਇਹ ਔਖੀਆਂ ਚੀਜ਼ਾਂ ਕੱਢੀਆਂ ਜਾ ਸਕਦੀਆਂ, ਇਹ ਹੋ ਸਕਦੀਆਂ। 1947 ਤੋਂ ਪਹਿਲਾਂ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਸੀ, ਉਹਦੇ ਵਿੱਚ ਖੇਤੀਬਾੜੀ ਦੇ ਵਜ਼ੀਰ ਸੀਗੇ ਚੌਧਰੀ ਛੋਟੂ ਰਾਮ ਜੀ। ਉਹਨਾਂ ਨੇ ਇੱਕ ਲੀਕ ਮਾਰ ਕੇ ਸਾਰੇ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ ਕਰਤਾ ਸੀ। ਸਾਰੇ ਜ਼ਿਮੀਂਦਾਰ ਹੋਣਹਾਰ ਹੋ ਗਏ, ਉਹਨਾਂ ਦੀ ਕਾਸ਼ਤ ਵੱਧ ਗਈ, ਉਹਨਾਂ ਦਾ ਜੀਵਨ ਵੱਧ ਗਿਆ। ਤਾਂ ਮੇਰਾ ਮਤਲਬ ਹੈ, ਇੰਡੀਆ ਦੀ ਸਰਕਾਰ ਦੇ ਲਈ
ਇਹ ਕਰਜ਼ੇ ਮਾਫ ਕਰਨੇ ਕੋਈ ਵੱਡੀ ਗੱਲ ਨਹੀਂ ਹੈ, ਇਹ ਹੋ ਸਕਦਾ, ਪਰ ਕਿਉਂ ਕਰਕੇ ਸਾਡੇ ਵਿੱਚ ਕਮਜ਼ੋਰੀ ਹੈ, ਅਸੀਂ ਏਕਤਾ ਨਹੀਂ ਕਰਦੇ। ਇੱਕ ਦਿਨ ਭਾਈ ਦੀਪ ਸਿੰਘ ਜਦੋਂ ਸਟੇਜ ਤੇ ਬੋਲ ਰਹੇ ਸੀਗੇ, ਉਹਨਾਂ ਨੇ ਮੇਰੀ ਕਿਰਪਾਨ ਚੱਕ ਲਈ, ਆਹੀ ਦੂਜੇ ਪਾਸੇ ਝਾੜੂ ਚੱਕ ਲਿਆ। ਉਹਨਾਂ ਨੇ ਕਿਹਾ ਕਿ ਇਹ ਕਿਰਪਾਨ ਰਾਜ ਭਾਗ ਦੀ ਨਿਸ਼ਾਨੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤੀ ਹੈ, ਤੇ ਜਿਹੜੀ ਚੀਜ਼ ਖਤਮ ਕੀਤੀ ਜਾਤ ਪਾਤ ਗੁਰੂ ਨਾਨਕ ਸਾਹਿਬ ਨੇ, ਹੁਣ ਅਸੀਂ ਝਾੜੂ ਫੜ ਲਿਆ। ਜੇ ਝਾੜੂ ਦੇ ਉੱਤੇ ਆਪਣੀ ਏਕਤਾ ਹੋ ਸਕਦੀ ਹੈ, ਫਿਰ ਸ੍ਰੀ ਸਾਹਿਬ ਦੇ ਉੱਤੇ ਏਕਤਾ ਕਿਉਂ ਨਹੀਂ ਹੁੰਦੀ? ਕੋਈ ਆਦਤ ਪੈ ਗਈ ਹੈ ਸਾਨੂੰ ਕਿ ਅਸੀਂ ਆਪਣੇ ਵਿਰੋਧੀ ਧਿਰ ਨੂੰ ਵੋਟਾਂ ਦੇ ਕੇ ਜਿਤਾਉਂਦੇ ਹਾਂ। ਪਹਿਲੀ ਵਾਰੀ ਜਦੋਂ ਤੁਸੀਂ ਵੋਟਾਂ ਪਾ ਕੇ ਮੇਰੀ ਜਾਨ ਬਖਸ਼ਾਈ ਹੈ 1999 ਤੋਂ, ਮੈਨੂੰ ਤੁਸੀਂ ਤਰਨਤਾਰਨ ਸਾਹਿਬ ਦਾ ਐਮਪੀ ਬਣਾਇਆ ਸੀ। ਉੱਥੇ ਮੈਂ ਪਿੰਡੇ ਪਿੰਡੀ ਗਿਆ, ਹਰੇਕ ਪਿੰਡ ਦੇ ਵਿੱਚ ਅਮੀਰ ਹੋਵੇ ਗਰੀਬ ਹੋਵੇ ਖੋਤਾ ਬੰਨਿਆ ਹੁੰਦਾ ਸੀ। ਕਾਹਦੇ ਲਈ? ਭਾਰ ਢੋਣ ਨੂੰ, ਪੱਠੇ ਲਿਆਉਣ ਨੂੰ, ਹੋਰ ਕੰਮ ਕਰਨ ਨੂੰ। ਕੋਈ ਅਜਿਹਾ ਘਰ ਨਹੀਂ ਸੀ ਜਿੱਥੇ ਖੋਤਾ ਨਹੀਂ ਸੀ। ਹੁਣ ਬਦਲ ਗਿਆ, ਆਪਾਂ ਖੋਤੇ ਵਰਗਾ ਦਿਮਾਗ ਗਾਲ ਕੱਢਦੇ ਆ, ਪਰ ਜਿੰਨੀ ਸੂਝ ਖੋਤੇ 'ਚ ਹੈ ਉਹ ਸ਼ਾਇਦ ਆਪਣੇ ਵਿੱਚ ਨਹੀਂ ਆਈ ਅਜੇ ਤੱਕ। ਕਿਉਂ ਕਰਕੇ ਜਿਹੜਾ ਖੋਤਾ ਹੈ ਕਿਸੇ ਪੈਸੇ ਤੋਂ, ਕਿਸੇ ਨੱਕੇ ਤੋਂ, ਵੱਟ ਤੋਂ ਠੇਡਾ ਖਾ ਲੇ, ਉਸ ਤੋਂ ਬਾਅਦ ਉਹਦੀਆਂ ਅੱਖਾਂ ਬੰਨ ਲਓ, ਉਹ ਰਾਹ ਨਹੀਂ ਪਊਗਾ। ਪਰ ਅਸੀਂ ਸਿੱਖ ਹਮੇਸ਼ਾ ਕਾਂਗਰਸ ਨੂੰ, ਬਾਦਲ ਦਲੀਆਂ ਨੂੰ, ਬੀਜੇਪੀ ਨੂੰ, ਹੁਣ ਆਮ ਪਾਰਟੀ ਨੂੰ, ਮੇਰਾ ਮਤਲਬ ਹੈ ਕਿ ਉਹ ਜਾਨਵਰ ਨੂੰ ਜੇ ਇੰਨਾ ਇਲਮ ਹੈਗਾ, ਅਕਲ ਹੈ, ਤੇ ਫਿਰ ਸਾਡੇ ਵਿੱਚ ਕਿਉਂ ਨਹੀਂ ਆਉਂਦੀ ਅਕਲ? ਇਹ ਤੇ ਭਾਈ ਦੀਪ ਸਿੰਘ ਨੇ ਜੋ ਸਾਨੂੰ ਦਿੱਤਾ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ। ਤੇ ਉਹਦੇ ਜਥੇਬੰਦੀ ਦਾ, ਅੰਮ੍ਰਿਤਪਾਲ ਸਿੰਘ ਜੀ ਦਾ, ਡਿਬਰੂਗੜ੍ਹ ਵਾਲਿਆਂ ਦਾ, ਸਾਰਿਆਂ ਦੀ ਗੱਲ ਅਸੀਂ ਰੋਜ਼ ਕਰਦੇ, ਪਰ ਛੁੱਟਣਗੇ ਉਹ ਉਦੋਂ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਗੇ, ਜਦੋਂ ਸਾਡਾ ਜ਼ੋਰ ਦਿਖਣ ਲੱਗ ਪਿਆ। ਅੱਜ ਦੀ ਘੜੀ ਜਿਹੜੇ ਕਿਸਾਨ ਯੂਨੀਅਨ ਜਦੋਜਹਿਦ ਦੇ ਵਿੱਚ ਭਾਗ ਲੈ ਰਹੇ ਹੈ, ਸਾਡਾ ਫਰਜ਼ ਹੈ ਕਿ ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਦੀ ਜਿੱਤ ਕਰਾਈਏ। ਉਹਨਾਂ ਦੀ ਜਿੱਤ ਸਾਡੀ ਜਿੱਤ ਹੋ, ਕਿਉਂ ਕਰਕੇ ਅਸੀਂ ਵੀ ਉੱਥੋਂ ਹੀ ਹਾਂ ਜਿੱਥੋਂ ਦੇ ਉਹ ਹੈਗੇ ਆ। ਤੇ ਮੈਂ ਆਸ ਕਰਦਾ ਕੱਲ ਦਾ ਬੰਦ ਦਾ ਸੱਦਾ ਹੈ ਕਿਸਾਨਾਂ ਨੇ ਦਿੱਤਾ, ਉਹਦੀ ਆਪਾਂ ਸਾਰੇ ਹਮਾਇਤ ਕਰੀਏ। ਤੇ ਜਿੱਥੋਂ ਤੱਕ ਹੋ ਸਕਦਾ, ਜਿੱਦਣ ਤੁਹਾਡਾ ਦਾ ਲੱਗੇ ਕਿਤੇ ਵੀ ਰੇਲ ਬੰਦ ਕਰ ਦਿਓ। ਜਿੰਨਾ ਚਿਰ ਗੱਲ ਦਿੱਲੀ ਨਾਲ ਪੂਰੀ ਨਹੀਂ ਹੁੰਦੀ, ਮੈਂ 1 ਤਰੀਕ ਨਹੀਂ ਦਿੰਦਾ। ਜਿੱਦਣ ਤੁਹਾਨੂੰ ਲੱਗੇ ਕਿ ਅੱਜ ਰੇਲ ਬੰਦ ਕਰਨੀ ਹੈ, ਉਦੋਂ ਕਰ ਦਿਆ ਕਰੋ। ਮੇਰਾ ਮਤਲਬ ਪਤਾ ਤਾਂ ਲੱਗੇ ਸੈਂਟਰ ਨੂੰ ਕਿ ਜੇ ਦਿੱਲੀ ਦੀਆਂ ਸੜਕਾਂ ਤੁਸੀਂ ਲੋਹਾ ਤੇ ਪੱਥਰ ਨਾਲ ਬੰਦ ਕਰਤੀਆਂ
ਰੇਲ ਗੱਡੀ ਨੂੰ ਕਿਵੇਂ ਬੰਦ ਕਰ ਦੋਗੇ? ਸਾਰੇ ਪਿੰਡਾਂ ਦੇ ਵਿੱਚੋਂ ਕੂਕਾਂ ਮਾਰਦੀ ਜਾਂਦੀ ਹੈ ਤੇ ਉਹ ਵੀ ਤਾਂ ਬੰਦ ਹੋ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਜੀ, ਇੱਕ ਨਿਹੰਗ ਸਿੰਘ ਰੇਲਵੇ ਸਟੇਸ਼ਨ ਤੇ ਚਲਿਆ ਗਿਆ, ਰੇਲਵੇ ਦੇ ਬਾਬੂ ਨੂੰ ਕਹਿੰਦਾ ਕਿ ਆ ਜਿਹੜੀ ਅਗਲੀ ਗੱਡੀ ਹੈ ਇਸ ਨੂੰ ਰੋਕ ਦੇ। ਉਹ ਬਾਬੂ ਕਹਿੰਦਾ ਇਹ ਤੇਜ਼ ਗੱਡੀ ਹੈ, ਐਕਸਪ੍ਰੈਸ ਹੈ, ਇਹ ਨਹੀਂ ਇੱਥੇ ਰੁਕਣੀ। ਕਹਿੰਦਾ ਮੈਂ ਰੋਕ ਕੇ ਦਿਖਾ ਦਿੰਦਾ। ਬਾਬੂ ਕਹਿੰਦਾ ਦਿਖਾ ਦੇ। ਫਿਰ ਪਟੜੀ ਤੋਂ ਛਾਲ ਮਾਰ ਕੇ ਲੀਹਾਂ ਦੇ ਵਿਚਾਲੇ ਖੜ ਗਿਆ, ਕਿਰਪਾਨ ਕੱਢ ਲਈ ਆਪਣੇ ਮਿਆਨ ਚੋਂ ਤੇ ਗੱਤਕਾ ਖੇਡਣ ਲੱਗ ਪਿਆ। ਉਧਰੋਂ ਗੱਡੀ ਆਵੇ ਤੇਜ਼ ਕੂਕਾਂ ਮਾਰਦੀ, ਦੇਖ ਲਿਆ ਉਹਨੇ ਨਿਹੰਗ, ਹੋਰ ਕੂਕਾਂ ਮਾਰੇ। ਜਦੋਂ ਬਿਲਕੁਲ ਨੇੜੇ ਆ ਗਈ, ਨਿਹੰਗ ਸਿੰਘ ਨੇ ਭੁੜਕ ਕੇ ਵਾਪਸ ਪਲੇਟਫਾਰਮ ਤੇ ਛਾਲ ਮਾਰਤੀ। ਤੇ ਸਟੇਸ਼ਨ ਮਾਸਟਰ ਕਹਿੰਦਾ ਤੂੰ ਤਾਂ ਕਹਿੰਦਾ ਸੀ ਗੱਡੀ ਰੋਕ ਦੂੰਗਾ। ਕਹਿੰਦਾ ਜੇ ਗੱਡੀ ਨਹੀਂ ਰੁਕੀ ਉਹਦੀਆਂ ਕੂਕਾਂ ਤਾਂ ਮੈਂ ਘਟਾ ਦੀਆਂ ਕਿ ਨਹੀਂ। ਸੋ ਸਾਧ ਸੰਗਤ ਜੀ, ਆਪਾਂ ਇੰਨਾ ਕੀ ਕਰੀ ਜਾਈਏ ਜੇ ਇੰਨਾ ਚਿਰ ਆਪਣੀ ਏਕਤਾ ਨਹੀਂ ਹੁੰਦੀ। ਇਹੀ ਬਹੁਤ ਵੱਡੀ ਗੱਲ ਹੈ ਤੇ ਇਹੀ ਸ਼ਰਧਾਂਜਲੀ ਹੈ ਸਾਡੇ ਵੀਰ ਨੂੰ। ਤੇ ਸਾਰਿਆਂ ਦਾ ਮੈਂ ਬਹੁਤ ਰਿਣੀ ਹੁੰਦਾ ਜਿਹੜੇ ਮਾਈ ਭਾਈ ਤੁਸੀਂ ਆਏ ਹੋ। ਬਹੁਤ ਬਹੁਤ ਤੁਹਾਡੀ ਕਿਰਪਾ ਹੈ। ਮਨਦੀਪ ਸਿੰਘ ਜੀ, ਸਾਰੇ ਬੀਬੀ ਜੀ ਖੰਡਾ ਵੀ ਬੈਠੇ ਹੈ, ਬੜੀ ਬਰਦਾਸ਼ਤ ਕੀਤੀ ਹੈ ਉਹਨਾਂ ਨੇ। ਪਰ ਬੀਬੀ ਜੀ ਅਸੀਂ ਉਹਦੇ ਪਿੱਛੇ ਵੀ ਲੱਗੇ ਪਏ ਹੈ, ਅਜੇ ਉਹਦਾ ਪਿੱਛਾ ਨਹੀਂ ਛੱਡਿਆ, ਕਿਸੇ ਦਾ ਨਹੀਂ ਪਿੱਛਾ ਛੱਡਿਆ ਹੈਗਾ। ਦੀਪ ਸਿੰਘ ਦਾ ਵੀ ਨਹੀਂ ਛੱਡਿਆ ਹੈਗਾ, ਲੱਗੇ ਹੋਏ। ਕਸ਼ਮੀਰ ਦੇ ਵਿੱਚ 2000 ਦੇ ਵਿੱਚ ਫੌਜ ਨੇ ਪਿੰਡ ਚਿੱਟੀ ਸਿੰਘਪੁਰਾ ਕਸ਼ਮੀਰ ਦੇ 43 ਸਿੱਖ ਸ਼ਹੀਦ ਕਰਤੇ ਸੀਗੇ। ਉਹ ਅੱਜ ਤੱਕ ਮਸਲਾ ਸਾਡੀ ਪਾਰਟੀ ਲੈ ਕੇ ਚੱਲ ਰਹੀ ਹੈ ਤੇ ਇਹ ਤਾਂ ਮਸਲਾ ਕੱਲ ਦਾ ਇੱਕ ਕਿਉਂ ਆਪਾਂ ਛੱਡਾਂਗੇ। ਸੋ ਅਸੀਂ ਛੱਡਦੇ ਨਹੀਂ, ਨਾਲ ਚੱਲਾਂਗੇ। ਤੇ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹੁੰਦਾ। ਹੁਣ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।